ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਐਂਡ ਡਾਕਟਰ ਸਾਹਿਬ ਸਾਡਾ ਅਗਲਾ ਮੈਸੇਜ ਬੋਸਟਨ ਤੋਂ ਬੀਬੀ ਸੁਖਪ੍ਰੀਤ ਕੌਰ ਜੀ ਦਾ ਹੈ। ਇਹਨਾਂ ਨੇ ਟੀਵੀ 84 ਨੂੰ ਹੋਰ ਪਪੂਲਰ ਕਰਨ ਲਈ ਕੁਝ ਸੁਝਾਅ ਦਿੱਤੇ ਹਨ। ਇਹਨਾਂ ਅਨੁਸਾਰ ਇਸ ਚੈਨਲ ਤੇ ਪ੍ਰਸਿੱਧ ਵਿਅਕਤੀਆਂ ਦੇ 1-to-1 ਇੰਟਰਵਿਊ ਲਗਾਤਾਰਤਾ ਨਾਲ ਵਿਖਾਏ ਜਾਣੇ ਚਾਹੀਦੇ ਹਨ। ਇਸ ਚੈਨਲ ਨੂੰ ਇੱਕ ਸਿੱਖ ਸਿਆਸੀ ਚੈਨਲ ਵਜੋਂ ਉਭਾਰਨਾ ਚਾਹੀਦਾ ਹੈ, ਨਾ ਕਿ ਧਾਰਮਿਕ ਜਾਂ ਇੰਟਰਟੇਨਮੈਂਟ ਚੈਨਲ ਵਜੋਂ, ਕਿਉਂਕਿ ਇਹੋ ਜਿਹੇ ਚੈਨਲ ਤਾਂ ਪਹਿਲਾਂ ਹੀ ਮੌਜੂਦ ਹਨ। ਇਹ ਕਹਿੰਦੇ ਹਨ, ਜਦੋਂ ਮੈਂ ਸਿਆਸੀ ਚੈਨਲ ਕਹਿੰਦੀ ਹਾਂ ਤਾਂ ਇਸ ਦਾ ਮਤਲਬ ਹੈ ਨਿਊਜ਼ ਅਪਡੇਟ, ਸਿਆਸੀ ਇੰਟਰਵਿਊ ਅਤੇ ਟਿੱਪਣੀਆਂ। ਜੇ ਤੁਸੀਂ ਇਹ ਕਰ ਸਕੋਗੇ ਤਾਂ ਇਸ ਚੈਨਲ ਨੂੰ ਵੇਖਣਾ ਲੋਕਾਂ ਦੀ ਮਜਬੂਰੀ ਬਣ ਜਾਏਗੀ। ਜ਼ਿੰਦਗੀ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਪੋਲਿਟਿਕਸ ਹੀ ਕਰਦੀ ਹੈ। ਸਿੱਖਾਂ ਦੇ ਮਾਮਲੇ ਵਿੱਚ ਤਾਂ ਇਹ ਹੋਰ ਵੀ ਅਹਿਮ ਹੈ, ਕਿਉਂਕਿ ਸਿਆਸੀ ਗਲਤ ਫੈਸਲਿਆਂ ਕਰਕੇ ਹੀ ਅਸੀਂ ਗੁਲਾਮੀ ਭੋਗ ਰਹੇ ਹਾਂ। ਕਿਸੇ ਵੀ ਗਲਤੀ ਦੀ ਮਾਫੀ। ਡਾਕਟਰ ਸਾਹਿਬ ਬੀਬੀ ਸੁਖਪ੍ਰੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਨੇ ਬਹੁਤ ਕ੍ਰੀਏਟਿਵ ਸੁਝਾਅ ਦਿੱਤਾ ਹੈ। ਅਸਲ 'ਚ ਟੀਵੀ 84 ਦੀ ਮੈਨੇਜਮੈਂਟ ਦੇ ਵਿੱਚ ਵੀ ਇਹ ਵਿਚਾਰ ਚੱਲਦੀ ਹੈ ਵੱਖੋ ਵੱਖਰੇ ਸਮਿਆਂ ਤੇ ਜੀ ਕਿ ਅਸੀਂ ਐਸਾ ਕੀ ਵੱਖਰਾ ਕਰੀਏ ਕਿ ਜਿਹਦੇ ਨਾਲ ਅਸੀਂ ਆਪਣੀ ਗੱਲ ਵੀ ਪਹੁੰਚਾ ਸਕੀਏ, ਜ਼ਿਆਦਾ ਵਿਊਅਰਸ ਵੀ ਇਸ ਪ੍ਰੋਗਰਾਮ ਦੇ ਹੋਣ ਔਰ ਆਉਣ ਵਾਲੇ ਸਮੇਂ 'ਚ ਅਸੀਂ ਪੰਥ ਦੀ ਸੇਵਾ ਨੂੰ ਰੀਅਲ ਸੇਵਾ ਸਮਝ ਕੇ ਹੀ ਕਰ ਸਕੀਏ ਜੀ। ਕਿਉਂਕਿ ਕੋਈ ਆਰਥਿਕ ਜਾਂ ਦੂਸਰੇ ਲਾਭਾਂ ਲਈ ਤਾਂ ਇਸ ਨੂੰ ਉਹਨਾਂ ਨੇ ਸ਼ੁਰੂ ਨਹੀਂ ਕੀਤਾ ਹੈ, ਜਿਹੜੇ ਵੀਰ ਭੈਣਾਂ ਇਸ ਦੇ ਨਾਲ ਜੁੜੇ ਹੋਏ ਨੇ ਜੀ। ਸੋ ਮੈਂ ਸਮਝਦਾ ਵੀ ਇਹ ਇੱਕ ਬਹੁਤ ਕ੍ਰੀਏਟਿਵ ਸੁਝਾਅ ਹੈ। ਬੇਸ਼ੱਕ ਟੈਕਨੀਕਲੀ ਅਸੀਂ ਐਂਟਰਟੇਨਮੈਂਟ ਚੈਨਲ ਦੇ ਥੱਲੇ ਆਉਂਦੇ ਹਾਂ, ਕਿਉਂਕਿ ਜੋ ਵੀ ਇਹਨਾਂ ਦੀਆਂ ਰਿਕੁਆਇਰਮੈਂਟਸ ਹੁੰਦੀਆਂ ਨੇ ਜੀ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਵੇਰੇ ਸ਼ਾਮ ਧਾਰਮਿਕ ਪ੍ਰੋਗਰਾਮ, ਸ਼ਬਦ ਕੀਰਤਨ ਔਰ ਜਿਹੜੇ ਇਸ ਨਾਲ ਜੁੜੇ ਹੋਏ ਧਾਰਮਿਕ ਪੈਰੇਡਸ ਔਰ ਚੰਗੇ ਕੀਰਤਨੀਆਂ ਨੂੰ ਕਵਰ ਕਰਨਾ, ਕਥਾਵਾਚਕਾਂ ਨੂੰ, ਇਹ ਵੀ ਇੱਕ ਹਿੱਸਾ ਹੈ ਜੀ, ਕਿਉਂਕਿ ਧਾਰਮਿਕ ਜੀਵਨ ਆਧਾਰ ਹੈ ਸਿੱਖ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਦੂਸਰੇ ਚੈਨਲਸ ਤੇ ਹਰਮੰਦਰ ਸਾਹਿਬ ਦਾ ਕੀਰਤਨ ਲਾਈਵ ਚੱਲਦਾ ਹੈ ਜੀ, ਜਾਂ ਹੋਰ ਦਿੱਲੀ ਤੋਂ ਬੰਗਲਾ ਸਾਹਿਬ ਦਾ ਤੋਂ ਗੁਰਦੁਆਰਾ ਸਾਹਿਬ ਤੋਂ ਜਿਹੜਾ ਕੀਰਤਨ ਚੱਲਦਾ ਜੀ। ਸੋ ਜ਼ਾਹਰ ਹੈ ਵੀ ਉਹ ਲੋੜਾਂ ਜਿਹੜੀਆਂ ਆਲਰੇਡੀ ਦਰਸ਼ਕ ਨੇ ਹੋਰ ਥਾਵਾਂ ਤੋਂ ਵੀ ਪੂਰੀਆਂ ਕਰਦੇ ਨੇ ਜੀ। ਔਰ ਜਿਹੜਾ ਬਹੁਤ ਸਾਰਾ ਖਬਰਾਂ ਦਾ ਪੈਕੇਜ ਹੈ ਬਾਕੀਆਂ ਤੇ ਜਿਹੜੇ ਚੈਨਲਸ ਤੇ, ਉਹ ਉਹੀ ਹੈ ਜਿਹੜੇ ਉਹਨਾਂ ਦੇ ਆਕਾ ਜਾਂ ਮਾਸਟਰ ਜਾਂ ਜਿਹੜੇ ਔਨ ਕਰਦੇ ਨੇ ਉਹਨਾਂ ਨੂੰ ਪ੍ਰਮੋਟ ਕਰਨ ਦੀ ਗੱਲ ਹੈ ਜੀ। ਸੋ ਅਸੀਂ ਕਿਉਂਕਿ ਇਸ ਨੂੰ ਟੀਵੀ 84 ਦੇ ਹਵਾਲੇ ਨਾਲ ਇੱਕ ਆਜ਼ਾਦਾਨਾ ਪੰਥਕ ਚੈਨਲ ਦੇ ਤੌਰ ਤੇ ਪ੍ਰੋਜੈਕਟ ਕਰਨਾ ਚਾਹੁੰਦੇ, ਸੋ ਜ਼ਾਹਰ ਹੈ ਕਿ ਜਿਹੜਾ ਬੀਬੀ ਸੁਖਪ੍ਰੀਤ ਕੌਰ ਨੇ ਸੁਝਾਅ ਦਿੱਤਾ ਕਿ ਇਹ ਇੱਕ ਪੋਲੀਟੀਕਲ ਸਿੱਖ ਚੈਨਲ ਦੇ ਤੌਰ ਤੇ ਜਾਣਿਆ ਜਾਏ, ਜਿੱਥੇ ਕਿ ਬੇਬਾਕ ਟਿੱਪਣੀਆਂ ਹੁੰਦੀਆਂ ਨੇ ਮੁੱਦਿਆਂ ਤੇ, ਕਰੰਟ ਨਿਊਜ਼ ਨੇ। ਔਰ ਸਾਡੇ ਕੋਲ ਐਡਵਾਂਟੇਜ ਵੀ ਹੈ ਕਿ ਪੰਥ ਪ੍ਰਸਤ ਵੀਰ ਭੈਣਾਂ ਦੁਨੀਆ ਭਰ 'ਚ ਬੈਠੇ ਨੇ, ਉੱਥੋਂ ਆਪਣੀ ਇਨਪੁਟ ਦੇ ਰਹੇ ਨੇ, ਦਿੰਦੇ ਵੀ ਨੇ। ਇਸ ਲਈ ਮੁੱਢਲਿਆਂ ਮਹੀਨਿਆਂ ਦੇ ਵਿੱਚ ਹੀ ਟੌਪ ਆਫ ਦਾ ਲਾਈਨ ਜਿਹੜੇ ਨੇ ਉਹ ਇੰਟਰਵਿਊ ਲਈ ਆਉਣ ਨੂੰ ਵੀ ਤਿਆਰ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਕਿ ਇਸ ਚੈਨਲ ਤੇ ਆਉਣ ਦੀ ਇੱਕ ਅਹਿਮੀਅਤ ਹੈ। ਸੋ ਕੇਬਲ ਪਹਿਲਾ ਸਟੈਪ ਸੀ, ਉਹਦੇ ਤੇ ਆਇਆ ਹੈ। ਨੈਕਸਟ ਸਟੈਪ ਡਿਸ਼ ਹੈ, ਔਰ ਜੇ ਕੈਨੇਡਾ ਕੇਬਲ ਦੇ ਉੱਤੇ ਆਉਂਦਾ ਹੈ ਫਿਰ ਤਾਂ ਨਾਰਥ ਅਮਰੀਕਾ ਸਾਰਾ ਕਵਰ ਹੋ ਜਾਂਦਾ ਹੈ। ਵਾਂਸ ਤੁਹਾਡੇ ਪ੍ਰੋਗਰਾਮ ਬਣਦੇ ਨੇ ਫਿਰ ਤੁਸੀਂ ਇਹਨੂੰ ਦੁਨੀਆ ਭਰ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਵੀ ਜਿਹੜਾ ਹੈ ਉਸ ਨੂੰ ਫਰਦਰ ਰਿਲੇ ਕਰ ਸਕਦੇ ਹੋ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਬਹੁਤ ਉਹਨਾਂ ਨੇ ਉਸਾਰੂ ਸੁਝਾਅ ਦਿੱਤੇ ਨੇ ਤੇ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਇਹ ਮੈਸੇਜ ਫੀਨਿਕਸ ਅਰੀਜ਼ੋਨਾ ਤੋਂ ਸਰਦਾਰ ਦੀਦਾਰ ਸਿੰਘ ਸ਼ੇਰਗਿਲ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਜ਼ਿਆਦਾ ਪਸੰਦ ਹੈ। ਇਹ ਕਹਿੰਦੇ ਹਨ ਕਿ ਕਈ ਵਾਰ ਵੇਖਦਿਆਂ ਹੋਇਆਂ ਵਿੱਚੋਂ ਰੁਕਾਵਟ ਪੈ ਜਾਂਦੀ ਹੈ, ਉਦੋਂ ਮਹਿਸੂਸ ਹੁੰਦਾ ਹੈ ਕਿ ਪਤਾ ਨਹੀਂ ਕਿਹੜੀ ਜ਼ਰੂਰੀ ਗੱਲ ਮਿਸ ਹੋ ਗਈ ਹੋਵੇਗੀ। ਇਹਨਾਂ ਨੇ ਸਿੱਖ ਕਾਕਸ ਸੰਬੰਧੀ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਹ ਬਹੁਤ ਚੰਗਾ ਕੰਮ ਹੋਇਆ ਹੈ, ਜਿਹੜਾ ਕਿ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ। ਇਹਨਾਂ ਨੇ ਉਹਨਾਂ ਵਿਕੇ ਹੋਏ ਸਿੱਖਾਂ ਨੂੰ ਅਣਗੌਲਿਆਂ ਕਰਨ ਲਈ ਕਿਹਾ ਹੈ, ਜਿਨ੍ਹਾਂ ਨੇ ਸਿੱਖ ਕਾਕਸ ਦੇ ਬਣਨ ਤੇ ਬਿਆਨ ਦਿੱਤੇ ਕਿ ਸਾਨੂੰ ਮੁੱਖ ਧਾਰਾ ਸਿੱਖਾਂ ਨੂੰ ਪੁੱਛਿਆ ਨਹੀਂ ਗਿਆ ਅਤੇ ਇਹ ਖਾਲਿਸਤਾਨੀ ਸਿੱਖਾਂ ਨੇ ਖਾਲਿਸਤਾਨ ਬਣਾਉਣ ਲਈ ਕਦਮ ਚੁੱਕਿਆ ਹੈ। ਤੁਸੀਂ ਬਿਲਕੁਲ ਬੇਪਰਵਾਹ ਹੋ ਕੇ ਲੱਗੇ ਰਹੋ, ਗੁਰੂ ਆਪ ਸਹਾਈ ਹੋਣਗੇ। ਹਾਂ ਡਾਕਟਰ ਸਾਹਿਬ। ਸਰ ਦੀਦਾਰ ਸਿੰਘ ਜੀ ਸ਼ੇਰਗਿਲ ਜਿਨ੍ਹਾਂ ਨੇ ਫੀਨਿਕਸ ਅਰੀਜ਼ੋਨਾ ਤੋਂ ਲਿਖਿਆ, ਉਹਨਾਂ ਦਾ ਬਹੁਤ ਸ਼ੁਕਰੀਆ ਜੀ। ਜਦੋਂ ਇਸ ਕਿਸਮ ਦੇ ਵੀਰ ਸਾਨੂੰ ਥਾਪੀ ਦਿੰਦੇ ਨੇ ਫਿਰ ਤਾਂ ਨਿਰੰਕਾਰ ਦੀ ਬਖਸ਼ਿਸ਼ ਰਹੇ, ਫਿਰ ਤਾਂ ਕੋਈ ਪਰਵਾਹ ਵੀ ਨਹੀਂ ਹੈ ਕਿਸੇ ਦੀ ਜੀ। ਔਰ ਮੈਂ ਤਾਂ ਇਸ ਗੱਲ ਨੂੰ ਹੋਰ ਵੀ ਸਿੰਪਲੀਫਾਈ ਕਰਦਾ ਹਾਂ। ਡਾਕਟਰ BR ਅੰਬੇਦਕਰ ਦਾ ਹੀ ਕਹਿਣਾ ਹੈ ਕਿ ਜਦੋਂ ਮੈਜੋਰਿਟੀ ਕਮਿਊਨਿਟੀ ਜਾਂ ਉਹਨਾਂ ਦੇ ਅਦਾਰੇ ਖੁਸ਼ ਹੋ ਰਹੇ ਹੋਣ ਤਾਂ ਸਮਝੋ ਵੀ ਘੱਟ ਗਿਣਤੀਆਂ ਦਾ ਬੇੜਾ ਗਰਕ ਹੋ ਰਿਹਾ, ਕੋਈ ਨੁਕਸਾਨ ਹੋ ਰਿਹਾ ਜੀ। ਤੇ ਜਦੋਂ ਉਹ ਚੀਕਾਂ ਮਾਰਨ, ਉਹਨਾਂ ਨੂੰ ਤਕਲੀਫ ਹੋਏ ਤਾਂ ਸਮਝੋ
ਕਿ ਜਿਹੜੀਆਂ ਘੱਟ ਗਿਣਤੀਆਂ ਨੇ, ਅਕਲੀਅਤਾਂ ਨੇ, ਉਹਨਾਂ ਦਾ ਭਲਾ ਹੋ ਰਿਹਾ ਜੀ। ਸੋ ਚਲੋ ਆਪਣਿਆਂ ਨੇ ਤਾਂ ਵਧਾਈਆਂ ਨਹੀਂ ਦਿੱਤੀਆਂ, ਉਹਨਾਂ ਨੂੰ ਤਾਂ ਡਰ ਥੱਲੇ ਹੀ ਨਹੀਂ ਹੋਇਆ, ਪਰ ਜਿਵੇਂ ਦੁਸ਼ਮਣ ਨੇ ਚੀਕਾਂ ਮਾਰੀਆਂ ਜੀ ਉਹਦੇ ਤੋਂ ਘੱਟੋ ਘੱਟ ਬਹੁਤਿਆਂ ਨੂੰ ਇਹੀ ਪਤਾ ਲੱਗ ਜਾਣਾ ਚਾਹੀਦਾ ਕਿ ਭਾਈ ਕੋਈ ਭਲੇ ਦਾ ਕੰਮ ਹੀ ਹੋਇਆ, ਸਿੱਖ ਕਾਕਸ ਬਣੀ ਹੈ। ਨਹੀਂ ਤਾਂ ਉਹਨਾਂ ਨੂੰ ਕੀ ਤਕਲੀਫ ਹੈ, ਜਿਵੇਂ ਮੀਡੀਆ ਅੱਜ ਤੱਕ ਵੀ ਇਸ ਕਹਾਣੀ ਨੂੰ ਜਿਹੜਾ ਉਹ ਮਰਨ ਨਹੀਂ ਦਿੰਦਾ, ਕੋਈ ਨਾ ਕੋਈ ਹੋਰ ਸ਼ਰਾਰਤ ਕਰਦੇ ਨੇ, ਕਦੇ ਕਿਸੇ ਬਿਆਨ ਨਾਲ ਜੋੜ ਕੇ, ਕਦੇ ਕਿਸੇ ਬਿਆਨ ਨਾਲ ਜੋੜ ਕੇ। ਔਰ ਇੱਥੇ ਵੀ ਜਿਹੜੇ ਉਹਨਾਂ ਦੇ ਕੁਝ ਸਲੀਪਿੰਗ ਏਜੰਟ ਵੀ ਸੀ ਜਿਨ੍ਹਾਂ ਨੂੰ ਮੋਲ ਕਿਹਾ ਜਾਂਦਾ, ਉਹ ਵੀ ਚੀਕਾਂ ਮਾਰਨ ਲੱਗ ਗਏ ਕਿ ਜੀ ਐਡੀ ਵੱਡੀ ਗੱਲ ਹੋ ਗਈ, ਸਾਨੂੰ ਪੁੱਛਿਆ ਹੀ ਨਹੀਂ, ਸਾਨੂੰ ਇਨਵਾਈਟ ਹੀ ਨਹੀਂ ਕੀਤਾ। ਕਿਉਂ ਭਾਈ ਤੁਸੀਂ ਗਵਰਨਰ ਲੱਗੇ ਹੋਏ ਹੋ ਵੀ, ਹਾਂ ਵੀ ਹਰ ਕੰਮ ਪੁੱਛ ਕੇ ਤਾਂ ਨਹੀਂ ਹੁੰਦਾ, ਕਈ ਚੀਜ਼ਾਂ ਦੱਸੀਆਂ ਜਾਂਦੀਆਂ, ਕਈ ਚੀਜ਼ਾਂ ਪੁੱਛੀਆਂ ਜਾਂਦੀਆਂ। ਸੋ ਜਿਨ੍ਹਾਂ ਨੇ ਲਗਾਤਾਰਤਾ ਨਾਲ ਲੰਬਾ ਵਕਤ ਇਸ ਦੇ ਉੱਤੇ ਮਿਹਨਤ ਕੀਤੀ ਹੈ ਤੇ ਜੇ ਕਾਕਸ ਬਣੀ ਹੈ ਤਾਂ ਉਹਦੇ 'ਚ ਉਹਨਾਂ ਦਾ ਨਾਂ ਛਪਿਆ ਹੋਇਆ ਜਾਂ ਉਹਨਾਂ ਦੀ ਮੋਹਰ ਲੱਗੀ ਹੈ ਵੀ ਉਹਨਾਂ ਦੇ ਲਈ ਕੰਮ ਕਰਨਾ, ਉਹਦਾ ਨਾਂ ਹੀ ਸਿੱਖ ਕਾਕਸ ਹੈ। ਜ਼ਾਹਰ ਹੈ ਕਿ ਸਿੱਖ ਕੌਮ ਦੇ ਭਲੇ ਲਈ ਹੈ। ਔਰ ਆਲਰੇਡੀ ਉਹਨਾਂ ਨੇ ਜਿਹੜਾ ਪਹਿਲਾ ਪਿਛਲੇ ਦਿਨਾਂ 'ਚ ਇੱਕ ਬਜ਼ੁਰਗ 82 ਇਅਰਸ ਓਲਡ ਜਿਨ੍ਹਾਂ ਨੂੰ ਫਰੈਜ਼ਨੋ ਏਰੀਆ ਦੇ ਵਿੱਚ ਉਹਨਾਂ ਦੇ ਉੱਤੇ ਅਟੈਕ ਹੋਇਆ, ਹਮਲਾ ਨਸਲੀ ਇੱਕ ਮੈਕਸੀਕਨ ਮੂਲ ਦੇ ਬੰਦੇ ਨੇ ਕੀਤਾ। ਹੁਣ ਇਹਨੂੰ ਲੈ ਕੇ ਕਾਫੀ ਪਰੇਸ਼ਾਨੀ ਹੈ ਕਮਿਊਨਿਟੀ ਦੇ ਵਿੱਚ। ਔਰ ਆਲਰੇਡੀ ਸਿੱਖ ਕਾਕਸ ਨੇ ਇਸ ਮੁੱਦੇ ਨੂੰ ਲਿਆ ਕਿ ਉਹਨਾਂ ਨੇ ਇਸ ਦੇ ਬਾਰੇ ਕਿ ਸਿੱਖਾਂ ਦੀ ਅਲੱਗ ਜਿਹੜੀ ਹੈ ਹਿੱਟ ਕ੍ਰਾਈਮ ਦੇ ਵਿੱਚ ਜਿਹੜਾ ਕਾਲਮ ਹੈ ਉਹ ਹੋਏ, ਉਹ ਇਹ ਜਿਹੜੀ ਸਟੇਟਮੈਂਟ ਹੈ ਹੁਣ ਜਿਹੜੀ 27 ਕਾਂਗਰਸਮੈਨਾਂ ਤੋਂ ਸ਼ੁਰੂ ਹੋਈ, ਅੱਜ 33 ਕਾਂਗਰਸਮੈਨ ਨੇ। ਸੋ ਇਹ ਸਾਰੀ ਕੌਮ ਦੇ ਲਈ ਹੈ, ਕੋਈ ਕਿਸੇ ਇੰਡੀਵਿਜੂਅਲ ਲਈ ਤਾਂ ਨਹੀਂ ਹੈ। ਸੋ ਬਹੁਤ ਬਹੁਤ ਧੰਨਵਾਦ ਸਰ ਸਾਹਿਬ ਦਾ ਵੀ, ਉਹਨਾਂ ਨੇ ਸਾਡੀ ਹੌਸਲਾ ਅਫਜ਼ਾਈ ਕੀਤੀ ਹੈ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਦੁਬਈ ਯੂਨਾਈਟਿਡ ਅਰਬ ਐਮੀਰੇਟਸ ਯਾਨੀ ਕਿ UAE ਤੋਂ ਸਰਦਾਰ ਭਜਨ ਸਿੰਘ ਪੰਨੂ ਜੀ ਦਾ ਹੈ। ਇਹ ਕਹਿੰਦੇ ਹਨ, ਅਸੀਂ 1990 ਵਿੱਚ ਤੁਹਾਡੇ ਭਾਸ਼ਣਾਂ ਦੀਆਂ ਟੇਪਾਂ ਸੁਣੀਆਂ ਸਨ। ਹੁਣ ਰੋਜ਼ਾਨਾ ਇੰਟਰਨੈਟ ਤੇ TV 84 ਰਾਹੀਂ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ। ਤੁਸੀਂ ਪੰਥ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋ, ਭਾਵੇਂ ਕਿ ਤੁਹਾਡਾ ਰਸਤਾ ਰੋਕਣ ਲਈ ਕਈ ਯਤਨ ਹੁੰਦੇ ਹਨ। ਮੇਰਾ ਸਵਾਲ ਹੈ, ਦੁਨੀਆ ਵਿੱਚ ਇਸਲਾਮ ਧਰਮ, ਈਸਾਈ ਧਰਮ ਆਦਿ ਦੇ ਪੈਰੋਕਾਰਾਂ ਦੀ ਗਿਣਤੀ ਤਾਂ ਬਹੁਤ ਵੱਧ ਰਹੀ ਹੈ ਅਤੇ ਇਹਨਾਂ ਵਿੱਚ ਕੱਟੜਪੁਣਾ ਵੀ ਵਧਿਆ ਹੈ, ਪਰ ਸਿੱਖਾਂ ਵਿੱਚ ਨਾਸਤਿਕਤਾ, ਅਯਾਸ਼ੀ ਅਤੇ ਪਤਿਤਪੁਣਾ ਵੱਧ ਰਿਹਾ ਹੈ। ਇਸ ਦਾ ਕਾਰਨ ਤੇ ਹੱਲ ਜ਼ਰੂਰ ਦੱਸਣਾ। ਹਾਂਜੀ ਡਾਕਟਰ ਸਾਹਿਬ। ਦੇਖੋ, ਸਭ ਤੋਂ ਪਹਿਲਾਂ ਤਾਂ ਵੀਰ ਭਜਨ ਸਿੰਘ ਪੰਨੂ ਜੀ ਦਾ ਧੰਨਵਾਦ। ਉਹਨਾਂ ਨੇ ਆਲ ਦਾ ਵੇ ਦੁਬਈ ਤੋਂ ਲਿਖਿਆ ਜੀ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ 1994-95 'ਚ ਜਦੋਂ ਕਿ ਕੁਲਦੀਪ ਨਈਅਰ ਨਾਲ ਸ਼ਿਕਾਗੋ 'ਚ ਸਾਡਾ ਇੱਕ ਓਪਨ ਡਿਸਕਸ਼ਨ ਜਾਂ ਆਰਗੂਮੈਂਟ ਹੋਈ ਮੁੱਦੇ ਦੇ ਉੱਤੇ, ਉਹ ਕੈਸਟ ਜਿਹੜੀ ਸੀ ਉਹ ਕਾਫੀ ਪਪੂਲਰ ਹੋਈ ਔਰ ਜਿਹੜੀ ਕਾਫੀ ਡਿਮਾਂਡ ਹਾਲਾਂਕਿ ਸਾਰੇ ਪਾਸਿਓਂ ਸੀ, ਬਟ ਮੈਨੂੰ ਇਹ ਯਾਦ ਹੈ ਵੀ ਦੁਬਈ ਵਾਲਿਆਂ ਨੇ ਫਿਰ ਉਸ ਦੌਰ ਦੀਆਂ ਜਿੰਨੀਆਂ ਵੀ ਰਿਕਾਰਡਿੰਗ ਸੀ ਮੋਸਟਲੀ ਸ਼ਿਕਾਗੋ ਗੁਰਦੁਆਰੇ 'ਚ ਸੀ, ਕੁਝ ਨਿਊਯਾਰਕ ਰਿਚਮੰਡ ਹਿੱਲ ਦੀਆਂ ਸੀ, ਉਹਨਾਂ ਨੇ ਬੜੇ ਵੱਡੇ ਪੈਮਾਨੇ ਤੇ ਸਰਕੂਲੇਟ ਕੀਤੀਆਂ। ਅਜੇ ਵੀ ਕਈ ਵੀਰ ਜਿਹੜੇ ਉੱਥੋਂ ਬਾਅਦ 'ਚ ਆ ਕੇ ਅਮਰੀਕਾ 'ਚ ਸੈਟਲ ਹੋਏ ਨੇ, ਉਹਨਾਂ ਕੈਸਟਸ ਦੇ ਸਹਾਰੇ ਉਹ ਜਿਹੜੇ ਨੇ ਉਹ ਸਾਨੂੰ ਜਾਣਦੇ ਨੇ ਜਾਂ ਪਛਾਣਦੇ ਨੇ। ਇਹਨਾਂ ਦਾ ਜਿਹੜਾ ਸਵਾਲ ਹੈ ਕਿ ਵੀ ਇਸਲਾਮ ਜਾਂ ਕ੍ਰਿਸਚੀਅਨਿਟੀ ਬੜੀ ਤੇਜ਼ੀ ਨਾਲ ਸਪਰੈਡ ਹੋ ਰਹੀ ਹੈ, ਖਾਸ ਤੌਰ ਤੇ ਇਸਲਾਮ ਦੇ ਹਵਾਲੇ ਨਾਲ ਇਹ ਗੱਲ ਅਮਰੀਕਾ 'ਚ ਵੀ, ਯੂਰਪ ਦੇ ਵਿੱਚ ਵੀ ਹੈ, ਪਰ ਇਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਦੇ ਵਿੱਚ ਨਾਸਤਿਕਤਾ, ਇਹ ਆਸ਼ੀ ਔਰ ਪਤਤਪੁਣਾ, ਉਹਨਾਂ ਨੇ ਇਸੇ ਆਰਡਰ ਦੇ ਵਿੱਚ ਹੀ ਇਹ ਤਿੰਨ ਚੀਜ਼ਾਂ ਕਹੀਆਂ ਨੇ। ਦੇਖੋ, ਕੱਲ ਵੀ ਅਸੀਂ ਇੱਕ ਚਰਚਾ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਕਿਸੇ ਹੱਦ ਤੱਕ ਜਿਹੜੀ ਕਨਵਰਸ਼ਨ ਦਾ ਨਾ ਹੋਣਾ, ਧਰਮ ਤਬਦੀਲੀ, ਅਸੀਂ ਧਾਰਮਿਕ ਤੌਰ ਤੇ ਗੁਰੂ ਸਾਹਿਬਾਨ ਨੇ ਜਾਂ ਸਾਡਾ ਸਿਧਾਂਤਕ ਤੌਰ ਤੇ ਅਸੀਂ ਐਨਕਰੇਜ ਨਹੀਂ ਕਰਦੇ, ਪਰ ਦੂਸਰਾ ਪੱਖ ਸਾਡੀ ਸਟਰਗਲ ਵੀ ਰਹੀ ਹੈ। 17ਵੀਂ 18ਵੀਂ ਸਦੀ ਕਿੰਨੀਆਂ ਸਾਡੀਆਂ 3 ਸਦੀਆਂ ਹੀ ਸਟਰਗਲ ਚੋਂ ਨਿਕਲ ਗਈਆਂ ਤੇ ਰਾਜ ਸ਼ਕਤੀ ਬੜੀ ਅਹਿਮ ਹੁੰਦੀ ਹੈ ਕਿਸੇ ਵੀ ਧਰਮ ਦੀ ਜਿਹੜੀ ਹੈ ਉਸ ਦੀ ਗੱਲ ਨੂੰ ਅੱਗੇ ਤੋਰਨ ਦੇ ਲਈ। ਔਰ ਹਰ ਧਰਮ, ਬੇਸ਼ੱਕ ਉਹ ਬੁੱਧ ਧਰਮ ਹੈ, ਬੇਸ਼ੱਕ ਉਹ ਈਸਾਈ ਧਰਮ ਹੈ, ਇਸਲਾਮ ਹੈ, ਉਹਨਾਂ ਦੇ ਪਿੱਛੇ ਉਹ ਰਾਜਸੀ ਸ਼ਕਤੀਆਂ ਖੜੀਆਂ ਨੇ। ਅੱਜ ਵੀ ਦੁਨੀਆ 'ਚ 55 ਤੋਂ ਜ਼ਿਆਦਾ ਮੁਲਕ ਨੇ ਜਿਨ੍ਹਾਂ ਦੇ ਵਿੱਚ ਇਸਲਾਮ ਨੂੰ ਮੰਨਣ ਵਾਲੇ ਜਿਹੜੇ ਨੇ ਉਹਨਾਂ ਦੇ ਮੁਲਕ ਨੇ। ਈਸਾਈ ਸਾਰਾ ਯੂਰਪ, ਉਹਨੂੰ ਬਾਰ-ਬਾਰ ਜਦੋਂ ਕੋਈ ਈਸਾਈ ਸਿਸਟਮ ਹਿਲਦਾ ਹੈ ਮਾੜਾ ਮੋਟਾ ਤੇ ਪੋਪ ਉਹਨਾਂ ਨੂੰ ਯਾਦ ਕਰਾਉਂਦਾ ਹੈ ਕਿ ਯੂਰਪ ਦੀ ਜਿਹੜੀ ਸਪਿਰਿਟ ਹੈ ਉਹ ਕ੍ਰਿਸਚੀਅਨ ਹੈ। ਹੁਣ ਜਾਪਾਨ ਹੋਏ, ਥਾਈਲੈਂਡ ਹੋਏ ਜਾਂ ਇਹ ਸਾਊਥ ਈਸਟ ਦੇ ਦੂਸਰੇ ਮੁਲਕ ਹੋਣ, ਇਹ ਪੈਟਰਨਾਈਜ਼ ਕਰਦੇ ਨੇ ਬੁੱਧ ਧਰਮ ਨੂੰ। ਵੱਡੇ ਜਿਹੜੇ ਇਹਨਾਂ ਦੇ ਮੇਲੇ, ਕਾਨਫਰੰਸਾਂ, ਇਕੱਠ ਹੁੰਦੇ ਨੇ,
ਉਹਨਾਂ ਨੂੰ ਉਹ ਫਾਈਨੈਂਸ ਕਰਦੇ ਨੇ। ਜੀ ਇਸੇ ਤਰ੍ਹਾਂ ਹਿੰਦੂਆਂ ਦੇ ਪ੍ਰਚਾਰ ਲਈ ਇੰਡੀਅਨ ਗਵਰਨਮੈਂਟ ਪਹਿਲਾਂ ਬਣਦੇ ਨਹਿਰੂ ਨੇ ਸੋਮਨਾਥ ਮੰਦਿਰ 1000 ਸਾਲ ਬਾਅਦ ਜਿਹਨੂੰ ਮਹਿਮੂਦ ਗਜ਼ਨਵੀ ਢਾਹ ਕੇ ਗਿਆ ਸੀ, ਜੀ ਸਰਕਾਰੀ ਖਰਚੇ ਤੇ ਬਣਾਇਆ ਸੀ। ਸੋ ਇਹ ਜਿਹੜੀ ਰਾਜਸੀ ਸ਼ਕਤੀ ਦਾ ਹੋਣਾ, ਔਰ ਸਾਡਾ ਇਹ ਹੈ ਵੀ ਅਸੀਂ ਤਾਂ ਆਪਣੀ ਸਰਵਾਈਵਲ ਦੇ ਲਈ ਜਿਹੜਾ ਹੈ ਉਹ ਉੱਥੇ ਲੜ ਰਹੇ ਹਾਂ। ਆਪਣਾ ਮੁਲਕ ਤਾਂ ਹੀ ਬਣੇਗਾ ਕਿ ਸਾਡੀ ਕੌਮ ਸਰਵਾਈਵ ਕਰੇਗੀ। ਜੈਨੋਸਾਈਡਲ ਪਾਲਿਸੀਜ਼ ਵਨ ਆਫਟਰ ਦਾ ਅਦਰ ਜੀ ਉਹਦੇ ਚੋਂ ਲੰਘ ਰਹੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਹੜੀ ਸਾਡੇ ਧਰਮ ਦੀ ਓਪਨਨੈਸ ਹੈ, ਜਿਹੜਾ ਸਿੱਖੀ ਹੈ, ਉਹਦੇ 'ਚ ਅਸੀਂ ਧਰਮ ਤਬਦੀਲੀ ਨੂੰ ਐਨਕਰੇਜ ਨਹੀਂ ਕਰਦੇ। ਵਿਚਾਰ ਔਰਤਾਂ ਦੇ ਹੱਕਾਂ ਦੀ ਗੱਲ ਹੈ, ਔਰਤਾਂ ਨੂੰ ਵੀ ਇਹ ਨਹੀਂ ਹੈ ਵੀ ਅਸੀਂ ਸਾਰੀਆਂ ਹੀ ਗੁਰਮਤਿ ਅਨੁਸਾਰ ਉਹਨਾਂ ਨੂੰ ਰਾਈਟ ਦਿੱਤੇ ਨੇ, ਬਟ ਰਿਲੇਟਿਵਲੀ ਕੁਆਇਟ ਫਰੀडम ਹੈ। ਜੇ ਤੁਸੀਂ ਕੰਪੇਅਰ ਕਰੋ ਖਾਸ ਤੌਰ ਤੇ ਜਿਨ੍ਹਾਂ ਧਰਮਾਂ ਦੇ ਵਿੱਚ ਬਿਲਕੁਲ ਤੰਗ ਕਾਨੂੰਨ ਨੇ। ਜੀ ਸੋ ਬਹੁਤ ਵਾਰੀ ਸਾਡੀ ਖੁੱਲ੍ਹ ਡੁੱਲ ਵੀ ਇਹ ਇੱਕ ਕਾਰਨ ਬਣਦੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਦੂਸਰਿਆਂ ਦਾ ਫਿਕਰ ਤਾਂ ਕਰਦੇ ਹਾਂ, ਜੀ ਆਪਣਾ ਸਾਨੂੰ ਫਿਕਰ ਨਹੀਂ ਹੁੰਦਾ। ਔਰ ਪਤਤਪੁਣਾ ਡੋਮੀਨੇਟ ਕਲਚਰਸ, ਪੱਛਮ ਦਾ ਕਲਚਰ ਵੀ ਜਿਹੜਾ ਐਨਕਰੇਜ ਕਰਦਾ ਹੈ ਇਸ ਕਿਸਮ ਦੇ ਪਤਤਪੁਣੇ ਨੂੰ। ਜੀ ਹਿੰਦੁਸਤਾਨ ਦੇ ਅਸੀਂ ਨਕਸ਼ੇ 'ਚ ਉਹਨਾਂ ਦੇ ਕਾਬੂ ਆਏ ਹੋਏ ਆ, ਉਹਨਾਂ ਨੇ ਆਪਣਾ ਕਲਚਰ ਸਾਡੇ ਤੇ ਥੋਪਿਆ ਹੋਇਆ। ਜੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਪੈਸਾ ਆਉਂਦਾ ਹੈ, ਮਟੀਰੀਅਲ ਗੇਨਸ ਹੁੰਦੀਆਂ ਨੇ, ਤੇ ਇਆਸ਼ੀ ਉਸ 'ਚੋਂ ਪੈਦਾ ਹੁੰਦੀ ਹੈ। ਉਹਦਾ ਅਸੀਂ ਕਾਫੀ ਹੱਦ ਤੱਕ ਸ਼ਿਕਾਰ ਹੈ ਕਿ ਜਦੋਂ ਤੁਸੀਂ ਲੋੜਵੰਦ ਹੁੰਦੇ ਹੋ, ਸਟਰਗਲਿੰਗ ਹੁੰਦੇ ਹੋ, ਤੁਹਾਡਾ ਫੇਥ ਹੁੰਦਾ ਹੈ, ਜੀ ਦੁੱਖ ਦਾਰੂ ਸੁੱਖ ਰੋਗ ਪਿਆ, ਸੁੱਖ ਜਿਹੜਾ ਹੈ ਉਹ ਰੋਗ ਬਣਦਾ ਹੈ। ਜੀ ਔਰ ਇਹ ਜਿਹੜੀ ਸਾਡੇ ਕੋਲ ਬਹੁਤਿਆਤ ਆਈ ਹੈ ਇੱਕ ਤਬਕੇ ਦੇ ਕੋਲ, ਇਹਨਾਂ ਨੇ ਫਿਰ ਧਰਮ ਵੀ ਵਿੱਚ ਹੀ ਦਾਅ ਤੇ ਲਾ ਦਿੱਤਾ ਹੈ। ਜੀ ਸੋ ਇਹ ਹੀ ਇਹਦਾ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਸ ਦਾ ਕਾਰਨ ਕੀ ਨੇ, ਇਹ ਨੇ ਹੱਲ। ਤਾਂ ਮੈਂ ਸਮਝਦਾ ਵੀ ਸਾਡੇ ਵੱਲੋਂ ਯਤਨ ਕਰਦੇ ਰਹਿਣਾ, ਆਪਣੇ ਪਰਿਵਾਰਾਂ ਨੂੰ ਸਾਂਭਣਾ, ਪਰਿਵਾਰਾਂ ਤੇ ਫੋਕਸ ਰੱਖਣਾ, ਜੀ ਔਰ ਪੋਲੀਟੀਕਲ ਪਾਵਰ ਦੇ ਲਈ, ਖਾਲਿਸਤਾਨ ਦੀ ਕਾਇਮੀ ਦੇ ਲਈ ਸਟਰਗਲ ਕਰਨਾ, ਤਾਂ ਕਿ ਸਾਡੇ ਕੋਲ ਇੱਕ ਬੇਸ ਬਣੇ ਜਿਸ ਨੂੰ ਆਧਾਰ ਬਣਾ ਕੇ ਅਸੀਂ ਕੌਮ ਦੀ ਸਿੱਖੀ ਦੀ ਗੱਲ ਜਿਹੜੀ ਹੈ ਉਹ ਦੁਨੀਆ ਭਰ 'ਚ ਲਿਜਾ ਸਕੀਏ। ਜੀ ਡਾਕਟਰ ਸਾਹਿਬ ਇੱਥੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।